ਅਗਲੀ ਖਬਰ ਹੈਗੀ ਆ ਗ੍ਰੀਨ ਕਾਰਡ ਹੋਲਡਰਸ ਦੇ ਨਾਲ ਸੰਬੰਧਿਤ। ਆਪਾਂ ਪਿਛਲੇ ਦਿਨਾਂ 'ਚ ਬਹੁਤ ਵਾਰੀ ਇਹ ਡਿਸਕਸ ਕਰ ਚੁੱਕੇ ਹੈਗੇ ਆ, ਖਾਸ ਕਰਕੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ, ਵੀ ਜੇ ਤੁਸੀਂ ਅਮਰੀਕਾ ਤੋਂ ਬਾਹਰ ਜਾਣਾ ਬੜੇ ਧਿਆਨ ਦੇ ਨਾਲ, ਜਾਂ ਜਿਹਨੂੰ ਕਿਸੇ ਐਮਰਜੈਂਸੀ ਆ ਤਦ ਹੀ ਜਾਓ, ਕਿਉਂਕਿ ਜੋ ਸਿਚੁਏਸ਼ਨ ਹੁਣ ਚੱਲ ਰਹੀ ਆ, ਕਹਿੰਦੇ ਪਈ ਯੂਐਸ ਨਿਊਜ਼ ਵੀਕ ਦੀ ਅੱਜ ਦੀ ਰਿਪੋਰਟ ਆ, ਇਹ ਪੜ੍ਹ ਲਿਓ, ਮੈਂ ਹੈਡਿੰਗ ਵੀ ਤੁਹਾਨੂੰ ਦੱਸ ਦਿੰਦਾ। ਗ੍ਰੀਨ ਕਾਰਡ ਹੋਲਡਰਸ ਵਾਰਨਡ ਅਗੇਂਸਟ ਲੀਵਿੰਗ ਦਾ ਯੂਨਾਈਟਿਡ ਸਟੇਟਸ। ਕਹਿੰਦੇ ਵੀ ਯੂਐਸਏ ਦੇ ਵਿੱਚ ਲਾ ਆ ਇਮੀਗ੍ਰੇਸ਼ਨ ਦੇ, ਨੈਸ਼ਨਲ ਲਾਜ਼ ਆ ਬੁੱਕਸ ਦੇ ਉੱਤੇ, ਪਰ ਅੱਜ ਦੀ ਸਿਚੁਏਸ਼ਨ 'ਚ ਜੋ ਚੱਲ ਰਿਹਾ ਆ ਉਹ ਟਰੰਪ ਲਾਜ਼ ਦੇ ਮੁਤਾਬਕ ਚੱਲ ਰਿਹਾ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਇਲੈਕਸ਼ਨ ਦੇ ਦੌਰਾਨ ਇਹ ਕਿਹਾ ਸੀ ਕਿ ਮੈਂ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਸ ਨੂੰ ਟੋਟਲੀ ਬੰਦ ਕਰਨਾ, ਇਲੀਗਲ ਲੋਕਾਂ ਨੂੰ ਬਾਹਰ ਕੱਢੂਗਾ। ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਵੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਵੀ ਆ, ਜਾਂ ਜਿਹੜੇ H1B ਵੀਜ਼ਾ ਹੋਲਡਰਸ ਆ, ਜਾਂ ਜਿਹੜੇ ਸਟੂਡੈਂਟ ਵੀਜ਼ਾ ਹੋਲਡਰਸ ਆ, ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੀ ਸਖਤੀ ਹੋਊਗੀ। ਸੋ ਕੈਂਪੇਨ ਵਾਲਾ ਜੋ ਉਹਨਾਂ ਨੇ ਕਿਹਾ ਸੀ ਉਹ ਆਪਣਾ ਕੰਮ ਕਰ ਰਹੇ ਹੈਗੇ ਆ। ਇਲੀਗਲ ਇਮੀਗ੍ਰੇਸ਼ਨ ਬਾਰਡਰ ਤੇ 97-98% ਬੰਦ ਹੋ ਗਈ ਆ, ਉਹ ਬਹੁਤ ਗੁੱਡ ਆ, ਜਦ ਕਿ ਹਰ ਇੱਕ ਅਮਰੀਕਨ ਸਿਟੀਜ਼ਨ ਕਹਿੰਦਾ ਵੀ ਇਹ ਬਿਲਕੁਲ ਸਹੀ ਹੋਇਆ ਵੀ ਬੰਦ ਹੋਣੀ ਚਾਹੀਦੀ ਆ। ਦੂਸਰੇ ਪਾਸੇ ਜਿਸ ਤਰ੍ਹਾਂ ਆਪਾਂ ਕਹਿੰਦੇ ਰਹਿੰਦੇ ਆ ਵੀ ਜਿਹੜੇ ਵੀ ਲੋਕ ਕ੍ਰਾਈਮ ਕਰਦੇ ਆ, ਵਾਇਲੈਂਸ 'ਚ ਇਨਵੋਲਵ ਆ, ਉਹਨਾਂ ਨੂੰ ਜ਼ਰੂਰ ਰਿਪੋਰਟ ਕਰ ਦੇਣਾ ਚਾਹੀਦਾ ਆ। ਪਰ ਜਿਸ ਤਰ੍ਹਾਂ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ 35 ਸਾਲਾਂ ਤੋਂ ਸਦਰਨ ਕੈਲੀਫੋਰਨੀਆ ਦੇ ਵਿੱਚ ਕਪਲ ਰਹਿ ਰਿਹਾ ਸੀ, ਜੌਬ ਵਧੀਆ ਕਰ ਰਿਹਾ ਸੀ, ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਸੀ। ਹਰ ਸਾਲ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ ਸੀ। 3 ਉਹਨਾਂ ਦੀਆਂ ਬੇਟੀਆਂ ਇੱਥੇ ਦੀਆਂ ਬੋਰਨ, ਤੇ ਉਹਨਾਂ ਨੂੰ ਜਿਹੜਾ ਹੁਣ ਅਰੈਸਟ ਕਰ ਲਿਆ ਤੇ ਡਿਪੋਰਟ ਹੋਣ ਦੇ ਰਾਹ ਦੇ ਉੱਤੇ ਆ। ਉਹ ਤੋਂ ਫਿਰ ਲੋਕ ਬਹੁਤ ਜ਼ਿਆਦਾ ਜਿਹੜੇ ਘਬਰਾਏ ਹੋਏ ਹੈਗੇ ਆ। ਗ੍ਰੀਨ ਕਾਰਡ ਹੋਲਡਰਸ ਦੇ ਸਬੰਧ ਦੇ ਵਿੱਚ ਕਹਿੰਦੇ ਵੀ ਜੇ ਤੁਸੀਂ 365 ਦਿਨਾਂ ਤੋਂ ਬਾਅਦ ਇੱਕ ਦਿਨ ਵੀ ਉੱਪਰ ਰਹਿ ਗਏ ਹੈਗੇ ਆ, ਤੇ ਉਹ ਉਹਨਾਂ ਲਈ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਇਸ ਵੇਲੇ ਇਮੀਗ੍ਰੇਸ਼ਨ ਲਾਜ਼ ਨੂੰ ਇਨਫੋਰਸ ਕਰ ਰਿਹਾ, ਬੜੀ ਬੁਰੀ ਤਰ੍ਹਾਂ ਕਰ ਰਿਹਾ ਹੈਗਾ। ਪਹਿਲਾਂ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਉਹ ਟੋਟਲੀ ਫੇਲ ਹੋਇਆ ਆ, ਇਹ ਆਪਾਂ ਨੂੰ ਵੀ ਪਤਾ ਹੀ ਆ। ਇਸੇ ਕਰਕੇ ਜਿਹੜੇ ਟਰੰਪ ਹੁਣੀ ਉਹ ਇਲੈਕਸ਼ਨ ਦੇ ਵਿੱਚ ਜਿੱਤੇ ਵੀ ਆ, ਬਹੁਤ ਵੱਡਾ ਜਿਹੜਾ ਉਹਨਾਂ ਨੂੰ ਵੋਟਰਾਂ ਦਾ ਸਾਥ ਵੀ ਮਿਲਿਆ ਹੈਗਾ ਆ। ਅਸਿਸਟੈਂਟ ਸੈਕਟਰੀ ਟਰੀਸ਼ੀਆ ਮੈਕਲੋਹਲਿਨ ਜੋ ਹੈਗੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਉਹ ਕਹਿੰਦੇ ਆ ਵੀ ਜੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਲਾ ਵਾਇਲੇਟ ਕਰਦਾ ਆ, ਉਹਨੂੰ ਡਿਟੇਨ ਕੀਤਾ ਜਾਊਗਾ, ਫਿਰ ਉਸ ਨੂੰ ਰਿਮੂਵ ਕੀਤਾ ਜਾਊਗਾ। ਗ੍ਰੀਨ ਕਾਰਡ ਹੋਲਡਰਸ ਦੇ ਕੋਲ ਉਹ ਜ਼ਿਆਦਾ ਸਹੂਲਤਾਂ ਨਹੀਂ ਹੈਗੀਆਂ ਜੋ ਯੂਐਸ ਦੇ ਪ੍ਰੈਜ਼ੀਡੈਂਟ ਦੇ ਕੋਲ ਹੁੰਦੀਆਂ ਹੈਗੀਆਂ। ਫੈਬੀਅਨ ਸ਼ਮਿਡ ਇੱਕ ਯੂਐਸ ਦੇ ਗ੍ਰੀਨ ਕਾਰਡ ਹੋਲਡਰ ਨਿਊ ਹੈਂਪਸ਼ਾਇਰ ਤੋਂ ਆ। ਜਦੋਂ ਉਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿਸ ਤਰ੍ਹਾਂ ਉਹਨਾਂ ਨੂੰ ਸਟ੍ਰਿਪ ਕੀਤਾ ਗਿਆ, ਨੇਕਡ ਤੇ ਵਾਇਲੈਂਟਲੀ ਕਹਿੰਦੇ ਇੰਟੈਰੋਗੇਟ ਕੀਤਾ ਗਿਆ ਲੋਗਨ 에ਅਰਪੋਰਟ ਤੇ, ਜਦੋਂ ਉਹ ਲਗਜ਼ਮਬਰਗ ਤੋਂ ਵਾਪਸ ਆ ਰਹੇ ਸੀ। ਸੋ ਇਹ ਇੱਕ ਨਹੀਂ, ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਵਰਤੀਆਂ ਹੋਈਆਂ ਹੈਗੀਆਂ। ਗ੍ਰੀਨ ਕਾਰਡ ਰੈਵੋਕੇਸ਼ਨ, ਉਸ ਤੋਂ ਬਾਅਦ ਅਰੈਸਟ, ਡਿਟੈਂਸ਼ਨ, ਤੇ ਕਿਸੇ ਤਰ੍ਹਾਂ ਦੀ ਤੁਹਾਨੂੰ ਓਪਰਚੁਨਿਟੀ ਨਹੀਂ ਦੇਣੀ ਵੀ ਹਾਂ ਲਾਫੁਲ ਸਟੇਟਸ ਦੇ ਤੁਸੀਂ ਕੋਈ ਡਿਊ ਪ੍ਰੋਸੈਸ ਆ। ਇਹ ਇੱਕ ਸਿਆਟਲ ਵੇਸਡ ਇਮੀਗ੍ਰੇਸ਼ਨ ਅਟਾਰਨੀ ਕ੍ਰਿਪਾ ਉਪਾਧਿਆ, ਉਹਨਾਂ ਨੇ ਦੱਸਿਆ ਵੀ ਇਹ ਸਾਰਾ ਕੁਝ ਅੱਜ ਦੀ ਡੇਟ ਦੇ ਵਿੱਚ ਵਾਪਰ ਰਿਹਾ ਹੈਗਾ। ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਉਹ ਹੋ ਰਿਹਾ ਆ। ਗ੍ਰੀਨ ਕਾਰਡ ਨੂੰ ਲੈ ਕੇ ਨਾ ਕਈ ਜਿਹੜੇ ਮੂੰਹ ਚੱਕ ਕੇ ਇੱਥੇ ਆ ਗਏ ਸੀਗੇ ਵੀ ਤੁਸੀਂ ਕਿਉਂ ਦੱਸਦੇ ਆ, ਕਿਉਂ ਇਹ ਚੀਜ਼ ਆ। ਇਹ ਹੁਣ ਅਸੀਂ ਨਹੀਂ ਕਹਿ ਰਹੇ, ਜਿਹੜਾ ਨਿਊਜ਼ ਨੂੰ ਆਲੇ ਦੁਆਲੇ ਦੇਖੋ ਬਣ ਕੀ ਰਿਹਾ। ਗ੍ਰੀਨ ਕਾਰਡ ਵਾਲਿਆਂ ਦੀ ਸਟ੍ਰਿਪ ਸਰਚ ਹੋ ਰਹੀ ਆ। ਅਜੇ ਤਾਂ ਉਹ ਗ੍ਰੀਨ ਕਾਰਡ ਵਾਲੇ ਤਿਆਰ ਰਹਿਣ ਜਿਹੜੇ ਅਸਾਈਲਮ ਜਿਨ੍ਹਾਂ ਨੇ ਲਿਆ ਆ, ਵੀ ਉਹ ਜੇ ਉਹ ਸੇਮ ਮੁਲਕ ਦੇ ਵਿੱਚ ਉੱਥੇ ਵਾਪਸ ਜਾਂਦੇ ਵੀ ਉਹਨਾਂ ਦਾ ਬਾਅਦ ਦੇ ਵਿੱਚ ਬਣਨਾ ਕੀ। ਜਿਸ ਹਿਸਾਬ ਦੇ ਨਾਲ ਇਹ ਦੰਦ ਤਿੱਖੇ ਕਰੀ ਬੈਠੇ ਆ, ਆਈ ਇਹਨਾਂ ਨੇ ਉੱਤੇ ਵੀ ਚਲਾਉਣੀ ਆ। ਇਹ ਨਾ ਸੋਚਿਓ ਵੀ ਸ਼ਾਇਦ ਪਹਿਲਾਂ ਹੁੰਦਾ ਰਿਹਾ ਤੇ ਹੁਣ ਸ਼ਾਇਦ ਇਸ ਦੇ ਵਿੱਚ ਕੋਈ ਫਰਕ ਜਿਹੜਾ ਉਹ ਨਹੀਂ ਪਊਗਾ। ਜਿਸ ਤੇਜ਼ੀ ਦੇ ਨਾਲ ਤੇ ਜਿਸ ਸ਼ਿੱਦਤ ਦੇ ਨਾਲ ਇਹ ਦੇਖ ਰਹੇ ਆ ਨਾ ਵੀ ਬੰਦੇ ਨੂੰ ਫਸਾਉਣਾ ਕਿੱਦਾਂ ਆ, ਬੰਦੇ ਨੂੰ ਰੋਕਣਾ ਕਿੱਦਾਂ ਆ, ਕਿੱਦਾਂ ਜਿਹੜਾ ਇਸ ਚੀਜ਼ ਨੂੰ ਕੈਂਸਲ ਕੀਤਾ ਜਿਹੜਾ ਉਹ ਜਾਵੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੋਊਗੀ ਵੀ ਜੇ ਉਹ ਇਸ ਪਾਸੇ ਵੱਲ ਨੂੰ ਵੀ ਚੱਲ ਜਾਣ। ਕਈਆਂ ਨੇ ਕਹਿਣਾ ਤੁਸੀਂ ਕਿਉਂ ਗੱਲ ਕਰਦੇ, ਤੁਹਾਨੂੰ ਕੀ ਲੱਗਦਾ ਇਹ ਮੂਰਖ ਆ, ਇਹਨਾਂ ਨੂੰ ਭਲਾ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਕਿੱਥੇ ਕੀ ਕਿੱਦਾਂ ਜਿਹੜੀ ਉਹ ਵਾਪਰ ਰਹੀ ਆ। ਪਾਕਿਸਤਾਨ ਦਾ ਐਮਬੈਸੀ 'ਚ ਕੰਮ ਕਰਨ ਵਾਲਾ ਬੰਦਾ, ਉਹਨੂੰ ਚੱਕ ਕੇ ਉਹਨਾਂ ਨੇ ਬਾਹਰ ਤੋਰਤਾ। ਤੁਰਮੇਕਿਸਤਾਨ ਨੂੰ ਵੀ ਜਿਹੜਾ ਉਹ ਅੰਬੈਸਡਰ ਰਿਹਾ ਸੀ, ਅਗਲਿਆਂ ਨੇ ਇੱਥੋਂ ਹੀ ਡਿਟੇਨ ਕਰਕੇ ਜਿਹੜਾ ਵਾਪਸ ਜਿਹੜਾ ਉਹਨਾਂ ਨੇ ਘੱਲ ਦਿੱਤਾ। ਸੋ ਉਹਨਾਂ ਨੂੰ ਸਭ ਕੁਝ ਪਤਾ ਆ ਵੀ ਕੀ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਰੈਡੀ ਰਹੋ
ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇ ਵੀ ਜੀ ਅੱਗੇ ਆਉਣ ਜਾ ਰਹੀਆਂ ਹੈਗੀਆਂ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਫਰਾਂਸ ਤੋਂ ਕਿਸ ਤਰ੍ਹਾਂ ਦਾ ਜਿਹੜਾ ਟੌਪ ਨੌਚ ਸਾਇੰਟਿਸਟ ਜੋ PhD ਡਿਗਰੀ ਹੋਲਡਰ ਆ ਉਸ ਨੂੰ 에ਅਰਪੋਰਟ ਤੋਂ ਹੀ ਵਾਪਸ ਕਰ ਦਿੱਤਾ ਗਿਆ ਵੀ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਅਗੇਂਸਟ ਕੁਝ ਆਪਣੇ ਵਿਚਾਰ ਆ ਉਹ ਆਪਣੇ ਸੋਸ਼ਲ ਮੀਡੀਆ ਕ੍ਰਿਟੀਕਲ ਸੀਗੇ ਉਹਦੇ ਵਿਚਾਰ। ਬਿਲਕੁਲ। ਸੋ US ਦਾ ਲਾ ਜਿਹੜਾ ਆ ਉਹਦੇ ਮੁਤਾਬਕ ਕੋਈ ਵੀ ਗ੍ਰੀਨ ਕਾਰਡ ਹੋਲਡਰ ਬੰਦਾ 180 ਦਿਨ ਤੱਕ ਅਮਰੀਕਾ ਤੋਂ ਬਾਹਰ ਰਹਿ ਸਕਦਾ ਹੈਗਾ, ਪਰ ਉਹਦੇ ਸਟਿਲ ਜਦੋਂ ਤੁਸੀਂ ਵਾਪਸ ਆਣਾ ਆ ਉਹ ਤੁਹਾਨੂੰ ਕੁਐਸਚਨ ਕਰ ਸਕਦੇ ਹੈਗੇ ਆ ਵੀ ਪ੍ਰੂਫ ਦਿਓ ਵੀ ਤੁਸੀਂ ਕੰਟੀਨਿਊਸਲੀ ਅਮਰੀਕਾ ਦੇ ਵਿੱਚ ਰਹਿ ਰਹੇ ਹੈਗੇ ਆ। ਇਹ ਕਹਿੰਦੇ ਜਿਹੜਾ ਬਰਡਨ ਆਫ ਪ੍ਰੂਫ ਆ ਨਿਊਜ਼ ਵੀਕ ਮੈਗਜ਼ੀਨ ਅੱਜ ਦਾ ਜਿਹੜਾ ਇਹ ਲਿਖ ਰਿਹਾ ਵੀ ਇਹ ਐਪਲੀਕੈਂਟ ਦੇ ਉੱਤੇ ਜਾਂ LPR ਦੇ ਉੱਤੇ ਡਿਪੈਂਡ ਕਰਦਾ ਹੈਗਾ। ਤੁਸੀਂ ਟੈਕਸ ਦਿੰਨੇ ਆ, ਬੈਂਕ ਅਕਾਊਂਟ ਹੈਗੇ ਆ, ਤੁਹਾਡੀ ਹੋਮ ਓਨਰਸ਼ਿਪ ਹੈਗੀ ਆ, ਤੁਹਾਡੇ ਬੱਚੇ ਆ ਸਕੂਲ ਜਾਂਦੇ, ਕੀ ਸਾਰਾ ਕੁਝ ਹੈਗਾ ਆ। ਕਹਿੰਦੇ ਵੀ ਜਿਹੜੇ ਬਾਰਡਰ ਆਫੀਸਰਸ ਆ ਉਹ ਇੰਡੀਵਿਜੂਅਲਸ ਨੂੰ ਜਦੋਂ ਤੁਸੀਂ ਆਨੇ ਆ ਇਦਾਂ ਦੀ ਸਿਚੁਏਸ਼ਨ ਚ ਪਾ ਦਿੰਦੇ 8 ਤੋਂ 10 ਘੰਟੇ ਆਪਣੇ ਕੋਲ ਰੱਖਦੇ ਆ। ਕਈ ਜਗ੍ਹਾ ਦੇ ਉੱਤੇ ਤਾਂ ਕਹਿੰਦੇ 16 ਘੰਟੇ ਵੀ ਰੱਖੇ ਗਏ ਆ ਤੇ ਬੰਦਾ ਉੱਥੇ ਮਜਬੂਰ ਹੋ ਜਾਂਦਾ ਵੀ ਮੈਂ ਵਲੰਟੀਅਰਲੀ ਆਪਣਾ ਜਿਹੜਾ ਪਰਮਾਨੈਂਟ ਰੈਜ਼ੀਡੈਂਸ਼ੀ ਆ ਉਸ ਨੂੰ ਛੱਡ ਦੇਵਾਂ। ਸੋ ਕਹਿੰਦੇ ਵੀ LPR ਜਿਹੜਾ ਸਟੇਟਸ ਆ ਇਹ ਰਿਵੋਕ ਕੀਤਾ ਜਾ ਸਕਦਾ ਇਮੀਗ੍ਰੇਸ਼ਨ ਜੱਜ ਵੱਲੋਂ, ਤੇ ਪਰ ਇਹ ਉੱਥੇ ਜਿਹੜੇ CBP ਵਾਲੇ ਆ ਉਹੀ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਨਿਊਯਾਰਕ ਸਿਟੀ ਬੇਸਡ ਇਮੀਗ੍ਰੇਸ਼ਨ ਅਟਾਰਨੀ ਨਰੇਸ਼ ਗੇਹੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਅਬਿਊਜ਼ਿੰਗ ਦਾ ਲਾ, ਇਹ ਲਾ ਨੂੰ ਜਿਹੜਾ ਆ ਗਲਤ ਵਰਤ ਰਹੇ ਹੈਗੇ ਆ। ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ ਤੇ ਉਹਨਾਂ ਨੂੰ ਜੇ ਕਿਸੇ ਤਰ੍ਹਾਂ ਅਰੈਸਟ ਕੀਤਾ ਜਾਂਦਾ ਤਾਂ ਉਹਨੂੰ ਜੱਜ ਦੇ ਮੂਹਰੇ ਪੇਸ਼ ਕਰਨਾ ਪੈਂਦਾ ਹੈਗਾ, ਜਿਸ ਤਰ੍ਹਾਂ ਇਮੀਗ੍ਰੇਸ਼ਨ ਤੇ ਨੈਸ਼ਨਲ ਐਕਟ ਦੇ ਵਿੱਚ ਹੈਗਾ। ਜੱਜ ਦੇ ਕੋਲ ਅਥਾਰਟੀ ਆ ਵੀ ਉਹ ਤੁਹਾਡਾ ਜਿਹੜਾ ਗ੍ਰੀਨ ਕਾਰਡ ਉਸ ਨੂੰ ਰਿਵੋਕ ਕਰੇ ਜਾਂ ਤੁਹਾਨੂੰ ਰਿਮੂਵ ਕੀਤਾ ਜਾਵੇ ਜਾਂ ਤੁਹਾਨੂੰ ਡਿਪੋਰਟ ਕੀਤਾ ਜਾਵੇ। ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਸਾਰਾ ਕੁਝ ਜਿਹੜਾ ਅਲੱਗ ਹੀ ਵਾਪਰ ਰਿਹਾ ਹੈਗਾ। ਬਫਲੋ ਵੇਸਟ ਅਟਾਰਨੀ ਰੋਜ਼ਾਨਾ ਵਿਰਾਲਡੀ ਆ, ਉਹਨਾਂ ਨੇ ਕਿਹਾ ਵੀ ਜਿਹੜੀ ਸਿਗਨੀਫੀਕੈਂਟ ਲੀਗਲ ਅਥਾਰਟੀ ਟੂ ਡਿਟਰਮਨ ਐਡਮਿਸਿਬਿਲਿਟੀ ਇਹ ਪਰ ਦਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਐਪਲੀਕੈਂਟ ਦੇ ਉੱਤੇ ਬਰਡਨ ਆ ਤੇ ਵੀ ਮੈਂ ਪ੍ਰੂਫ ਕਰਨਾ ਵੀ ਮੈਂ ਕਿਸ ਤਰ੍ਹਾਂ ਸ਼ੋ ਕਰ ਸਕਦਾ ਮੈਂ ਪਰਮਾਨੈਂਟ ਇੱਥੇ ਰਹਿੰਦਾ ਹੈਗਾ ਆ। ਸੋ ਬਹੁਤ ਸਾਰੇ ਲੋਕ ਆਪਾਂ ਦੇਖਦੇ ਆ, ਖਾਸ ਕਰਕੇ ਆਪਣੇ ਕਈ ਵਾਰੀ ਬਜ਼ੁਰਗ ਹੁੰਦੇ ਆ ਉਹ ਆਉਂਦੇ ਆ 2 ਮਹੀਨੇ ਰਹਿੰਦੇ ਆ ਫੇਰ ਚੱਲ ਜਾਂਦੇ, ਆਉਂਦੇ ਫੇਰ ਚੱਲ ਜਾਂਦੇ ਆ। ਸੋ ਇਹ ਇੱਕ ਵੱਡੀ ਪ੍ਰੋਬਲਮ ਆ ਰਹੀ ਹੈਗੀ ਆ। CBP 1 ਮਿਲੀਅਨ ਦੇ ਕਰੀਬ ਟਰੈਵਲਰਸ ਨੂੰ ਡੇਲੀ ਪ੍ਰੋਸੈਸ ਕਰਦਾ ਆ ਜੋ ਬਾਈ 에ਅਰ, ਬਾਈ ਲੈਂਡ, ਬਾਈ ਸੀ ਜਿਹੜੇ ਆ ਅਮਰੀਕਾ ਦੇ ਵਿੱਚ ਆਉਂਦੇ ਹੈਗੇ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਤਿੰਨਾਂ ਹੀ ਜਿਹੜੇ ਏਰੀਆਜ਼ ਆ ਉੱਥੇ ਪੂਰੀ ਤਰ੍ਹਾਂ ਜਿਹੜੀ ਆਪਣੀ ਆ ਸਖਤੀ ਕਰ ਦਿੱਤੀ ਹੈਗੀ ਆ ਜੀ। ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਫਰਾਂਸ ਵਾਲੀ ਜਿਹੜੀ ਸਾਇੰਟਿਸਟ ਵਾਲੀ ਗੱਲ ਕਰਕੇ ਜਿਹੜੇ ਥੋੜੀ ਜਿਹੀ ਉਹਦੇ ਵਿੱਚ ਹੋਰ ਦੱਸਦੇ ਜਾਈਏ ਆਪਣੀ, ਇਹ ਆਪਾਂ ਆਪਸ ਵਿੱਚ ਡਿਸਕਸ ਕੀਤੀ ਸੀ, ਅਜੇ ਆਪਣੇ ਸਰੋਤਿਆਂ ਨਾਲ ਨਹੀਂ ਸੀ ਹੋਈ ਸੀ ਗੱਲ। ਇਹ ਫਰਾਂਸ ਦਾ ਜਿਹੜਾ ਸਾਇੰਟਿਸਟ ਆ ਇਸ ਨੂੰ US ਦੇ ਵਿੱਚ ਐਂਟਰੀ ਡਿਨਾਈ ਕਰ ਦਿੱਤੀ ਗਈ ਸੀ ਜਦੋਂ ਇਮੀਗ੍ਰੇਸ਼ਨ ਦੇ ਅਫਸਰਸ ਨੇ ਉਹਦੇ ਫੋਨ ਨੂੰ ਸਰਚ ਕੀਤਾ। ਉਹਨਾਂ ਨੂੰ ਮੈਸੇਜ ਮਿਲਿਆ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਉਹਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਮੈਸੇਜ 'ਚ ਲਿਖੀਆਂ ਸੀਗੀਆਂ। ਆਪਾਂ ਦੇਸ਼ ਇੱਕ ਰਿਪਬਲਿਕ 'ਚ ਰਹਿ ਰਹੇ ਹਾਂ ਕਿ ਇੱਕ ਰਾਜੇ ਦੇ ਅਧੀਨ ਰਹਿ ਰਹੇ ਹਾਂ। ਇਹ ਹੁਣ ਤੁਸੀਂ ਦੇਖੋ ਵੀ ਸਥਿਤੀ ਕਿਹੜੇ ਵਾਲੇ ਪਾਸੇ ਨੂੰ ਜਾ ਰਹੀ ਆ। ਇਹਦੇ ਵਿੱਚੋਂ ਬਾਟਮ ਲਾਈਨ ਹੋਰ ਦੇਖੋ, ਪੜ੍ਹੋ, ਜਿਹੜਾ ਵੀ ਕੋਈ ਆ ਰਿਹਾ ਇਹਦਾ ਮਤਲਬ ਆ ਵੀ ਉਹ ਤੁਹਾਡੇ ਫੋਨ ਤੱਕ ਵੀ ਚੈੱਕ ਹੋ ਰਹੇ ਆ, ਤੁਹਾਡਾ ਸੋਸ਼ਲ ਮੀਡੀਆ ਵੀ ਚੈੱਕ ਹੋਊਗਾ, ਤੁਹਾਡੇ ਟੈਕਸਟ ਮੈਸੇਜ ਵੀ ਜਿਹੜੇ ਉਹ ਚੈੱਕ ਹੋ ਰਹੇ ਆ। ਤੇ ਜੇ ਤੁਸੀਂ ਉਸ ਦੇ ਵਿੱਚ ਕਿਤੇ ਕ੍ਰਿਟੀਕਲ ਹੈਗੇ ਆ ਟਰੰਪ ਹੁਣਾਂ ਨੂੰ ਲੈ ਕੇ ਖਾਸ ਕਰਕੇ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ, ਤਾਂ ਤੁਹਾਨੂੰ ਜਿਹੜਾ ਉੱਥੇ ਰੋਕਿਆ ਜਾ ਸਕਦਾ ਆ। ਇਹ ਹੁਣ ਫਰਾਂਸ ਦਾ ਜਿਹੜਾ ਸਾਇੰਟਿਸਟ ਆ ਇਹਦਾ ਇਹ ਕਹਿਣਾ ਆ ਵੀ ਭਾਈ ਮੈਨੂੰ ਤਾਂ ਐਂਟਰੀ ਇਸ ਕਰਕੇ ਜਿਹੜੀ ਆ ਉਹ ਡਿਨਾਈ ਕਰ ਦਿੱਤੀ ਗਈ ਕਿਉਂਕਿ ਮੇਰੇ ਫੋਨ ਦੇ ਵਿੱਚੋਂ ਉਹ ਮੈਸੇਜ ਇਹਨਾਂ ਨੂੰ ਮਿਲੇ ਜਿਹਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੀ ਉਸਨੇ ਕ੍ਰਿਟਿਸਿਜ਼ਮ ਕੀਤੀ ਸੀ। ਨਿਊਜ਼ ਵੀਕ ਆਰਟੀਕਲ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ ਨਾ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਲਿਖਿਆ, CBP ਦਾ ਇਹ ਆਪਣਾ ਬਿਆਨ ਆ, ਕਹਿੰਦੇ ਵੀ ਇਹ ਵੀਜ਼ਾ ਗਰੰਟੀ ਡਜ਼ ਨਾਟ ਗਾਰੰਟੀ ਯੂ ਐਂਟਰੀ, ਵੀ ਵੀਜ਼ਾ ਜੇ ਹੈਗਾ ਇਹਦਾ ਮਤਲਬ ਇਹ ਨਹੀਂ ਆ ਵੀ ਤੁਹਾਨੂੰ ਅਮਰੀਕਾ 'ਚ ਅਸੀਂ ਦਾਖਲ ਹੋਣ ਦੇਣਾ ਆ। ਕੋਈ ਵੀ ਫੋਰਨ ਨੈਸ਼ਨਲ ਜੇ ਉਹ ਕਹਿੰਦੇ ਵੀ ਐਕਸਟ੍ਰੀਮਿਸਟ ਆਈਡੀਓਲੋਜੀ ਨੂੰ ਪ੍ਰਮੋਟ ਕਰਦਾ ਆ, ਟੈਰਰਿਸਟ ਪ੍ਰੋਪੇਗੰਡਾ ਉਹਦੇ ਕੋਲ ਮਿਲਦਾ ਆ ਤੇ ਪਲੇਨ ਐਂਡ ਸਿੰਪਲ ਆ US ਦੇ ਵਿੱਚ ਵੀ ਉਹਨੂੰ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ। ਇੱਥੇ
ਤੁਹਾਡੇ ਕੋਲ ਕੋਈ ਵੀ ਇਲੈਕਟ੍ਰੋਨਿਕ ਸਮਾਨ ਆ, ਲੈਪਟਾਪ ਆ, ਫੋਨ ਆ, ਤਾਂ ਉਹ ਜਿਹੜਾ ਕਹਿੰਦੇ ਵੀ ਉਸਨੂੰ ਉਹ ਚੈੱਕ ਕਰ ਸਕਦੇ ਆ। ਹੁਣ ਕਈ ਤਾਂ ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਜਾਂ ਐਡਵੋਕੇਟਸ ਉਹ ਕਹਿ ਰਹੇ ਆ ਵੀ ਭਾਈ ਆਪਣਾ ਟਰੈਵਲਿੰਗ ਵਾਲਾ ਫੋਨ ਵੱਖਰਾ ਰੱਖੋ, ਇੱਕ ਰੈਗੂਲਰ ਫੋਨ ਜਿਹੜਾ ਉਹ ਤੁਸੀਂ ਵੱਖਰਾ ਰੱਖੋ। ਕੋਈ ਵੀ ਐਪ ਵਗੈਰਾ ਉਹਦੇ ਵਿੱਚ ਤੁਹਾਡੀ ਜਿਹੜੀ ਉਹ ਉਸ ਫੋਨ ਦੇ ਵਿੱਚ ਨਾ ਹੋਵੇ, ਵੀ ਜੇ ਤੋਂ ਅਸੀਂ ਤੁਹਾਨੂੰ ਉਹ ਫੜਾਉਣਾ ਵੀ ਪਵੇ ਤਾਂ ਐਟਲੀਸਟ ਜਿਹੜਾ ਆ ਤੁਸੀਂ ਜਿਹੜਾ ਆ ਉਹ ਨਾ ਉਹਨੂੰ ਦੇਖਣ ਨਾ। ਤੇ ਕਹਿੰਦੇ ਵੀ ਉਹਦੇ ਤੇ ਕੋਡ ਜ਼ਰੂਰ ਲਾ ਕੇ ਰੱਖੋ। ਕੋਡ ਧੱਕੇ ਨਾਲ ਤੁਹਾਡੇ ਤੋਂ ਉਹ ਲਗਵਾ ਨਹੀਂ ਸਕਦੇ। ਫਿੰਗਰਪ੍ਰਿੰਟ ਜਿਹੜਾ ਜਾਂ ਫੇਸ ਸਕੈਨ ਆ ਉਹ ਜਿਹੜਾ ਉਹ ਕਰਕੇ ਤੁਹਾਨੂੰ ਇਸ ਦੇ ਵਿੱਚ ਉਹ ਖੋਲਣ ਦੀ ਜਿਹੜੀ ਉਹ ਕੋਸ਼ਿਸ਼ ਉਸ ਦੇ ਨਾਲ ਕਰ ਸਕਦੇ ਹੈਗੇ ਆ। ਬਾਕੀ ਇਸ ਟਾਈਮ ਉਹ ਉਹਨਾਂ ਨੂੰ ਲੱਗ ਰਿਹਾ ਵੀ ਸਾਡਾ ਜਿਹੜਾ ਉਹ ਰਾਜ ਚੱਲ ਰਿਹਾ ਆ, ਜਿੱਦਾਂ ਸਲਤਨਤਾਂ ਵਾਲੀਆਂ ਜਿਹੜੀਆਂ ਗੱਲਾਂ ਨਾ, ਇਹ ਖਬਰਾਂ ਤੋਂ ਇਦਾਂ ਲੱਗ ਰਿਹਾ ਵੀ ਉਦਾਂ ਦੀ ਜਿਹੜੀ ਮਾਹੌਲ ਆ ਇਹ ਇੱਥੇ ਸਿਰਜ ਰਹੇ ਆ। ਇਹ ਪੂਰੀ ਤਰ੍ਹਾਂ ਬਣ ਸਕੂਗਾ ਕਿ ਨਹੀਂ, ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਸਖਤੀ ਜਿਹੜੀ ਇਸ ਟਾਈਮ ਪੂਰੀ ਹੋ ਰਹੀ ਆ। ਪੇਪਰ ਵਰਕ ਦੇ ਵਿੱਚ ਤਰੀਕਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਢਿੱਲ ਨਾ ਕਰਿਓ। ਇਹ ਮੌਕਾ ਨਹੀਂ ਜੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੈੱਕ ਕਰਨ ਦਾ, ਵੀ ਹਾਂ ਕਰਕੇ ਦੇਖੀਏ ਵੀ ਇਦਾਂ ਹੋ ਸਕਦਾ ਆ ਜਾਂ ਨਹੀਂ। ਯੂਰਪ ਦੇ 2 ਹੋਰ ਮੁਲਕਾਂ ਨੇ ਹਰਜੋਤ ਸਿੰਘ ਜੀ US ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ। ਬ੍ਰਿਟੇਨ, ਜਰਮਨੀ ਤੋਂ ਬਾਅਦ ਦੇ ਵਿੱਚ ਫਿਨਲੈਂਡ ਤੇ ਡੈਨਮਾਰਕ ਨੇ ਵੀ ਜਿਹੜੀ ਟਰੈਵਲ ਵਾਰਨਿੰਗਸ ਆ US ਦੇ ਲਈ ਆਪਣੇ ਜਿਹੜੇ ਹੈਗੇ ਨੇ ਬਸ਼ਿੰਦੇ ਆ ਉਹਨਾਂ ਨੂੰ ਲੈ ਕੇ ਜਿਹੜੀ ਉਹਨਾਂ ਨੇ ਜਾਰੀ ਕਰ ਦਿੱਤੀ ਹੈਗੀ ਆ। ਸੋ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਆ, ਅਪਡੇਟਸ ਜਿਹੜੀਆਂ ਉਹ ਚੱਲ ਰਹੀਆਂ ਆ। ਤੇ ਕੱਲ ਇਮੀਗ੍ਰੇਸ਼ਨ ਦੇ ਸ਼ੋਅ ਦੇ ਵਿੱਚ ਇੱਕ ਬਹੁਤ ਹੀ ਅਹਿਮ ਤਗੜੀ ਜਿਹੜੀ ਖਬਰ ਆ ਉਹ RKK ਦੇ ਬਾਬਤ, ਕੇਸ ਦੇ ਬਾਬਤ ਜਿਹੜੀ ਉਹ ਆਈ ਆ, ਅਪਡੇਟ ਆਈ ਆ। ਉਹ ਲੱਗਣੀ ਤਾਂ ਸਾਰਿਆਂ ਨੂੰ ਚੰਗੀ ਨਹੀਂ ਆ, ਪਰ ਇਹ ਰਿਐਲਿਟੀ ਆ ਹੁਣ ਜੋ ਕੁਛ ਇੱਥੇ ਜਿਹੜਾ ਉਹ ਵਾਪਰ ਰਿਹਾ ਆ। ਸੋ ਮੇਕ ਸ਼ੋਰ ਕਰੋ ਵੀ ਉਹ ਸੁਣਿਓ ਜ਼ਰੂਰ। ਕੱਲ ਕਾਲਸ ਨਹੀਂ ਲੈ ਹੋਣੀਆਂ, ਕੱਲ ਸਿਰਫ ਤੇ ਸਿਰਫ ਜਿਹੜਾ ਸ਼ੋਅ ਦੇ ਵਿੱਚ ਤੁਹਾਨੂੰ ਜਿਹੜੇ ਅਟਰਨੀ ਜੇ ਟਰਕੀਆਣਾ ਉਹ ਦੱਸਣਗੇ ਵੀ ਕੀ ਜਿਹੜੀ ਤਾਜ਼ਾ ਸਥਿਤੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਹੀ ਆ। ਅਦਾਲਤ ਜਿਹੜੀ ਆ ਉਹਦੇ ਰੁਖ ਦੇ ਵਿੱਚ ਕੀ ਫਰਕ ਜਿਹੜਾ ਉਹ ਪੈ ਚੁੱਕਾ ਹੈਗਾ ਆ। ਅਮਰੀਕਾ ਦੇ ਇੱਕ ਅਟਾਰਨੀ ਨੇ ਇਹ ਕਿਹਾ ਵੀ ਜਿਹੜੇ ਲੋਕ ਪ੍ਰੋਫੈਸ਼ਨਲਸ ਆ ਅਮਰੀਕਾ 'ਚ ਕੰਮ ਕਰ ਰਹੇ, ਈਵਨ AI ਜਾਂ ਮਸ਼ੀਨ ਲਰਨਿੰਗ ਦੇ ਵਿੱਚ ਵੀ, ਉਹ ਸੋਚ ਰਹੇ ਆ ਵੀ ਅਸੀਂ ਜੇ ਸਾਨੂੰ ਕੋਈ ਓਪਰਚੁਨਿਟੀ ਅਮਰੀਕਾ ਤੋਂ ਬਾਹਰ ਮਿਲ ਜਾਏ ਤੇ ਅਸੀਂ ਉੱਥੇ ਜਾਣਾ ਜਿਹੜਾ ਆ ਪਸੰਦ ਕਰਾਂਗੇ। ਆਹ ਗੱਲ ਧਿਆਨ ਨਾਲ ਸੁਣਿਓ ਅਗਲੀ। ਇੰਡੀਆ ਦੀ ਇੱਕ ਕੰਪਨੀ ਦਾ ਬਹੁਤ ਹੀ ਟੌਪ ਨੌਚ ਐਗਜ਼ੀਕਿਊਟਿਵ CEO ਲੈਵਲ ਦਾ ਬੰਦਾ, ਉਹ ਅਮਰੀਕਾ ਦੇ ਵਿੱਚ ਆਉਂਦਾ ਆ B1 ਟੈਂਪਰੇਰੀ ਵੀਜ਼ੇ ਦੇ ਉੱਤੇ। ਠੀਕ ਹੈ। ਉਹਦੀਆਂ ਬਿਜ਼ਨਸ ਮੀਟਿੰਗਸ ਦੇ ਕਰਨ ਦੇ ਲਈ, ਕਿਉਂਕਿ ਉਹਨਾਂ ਦੀ ਕੰਪਨੀ ਦੇ ਰਿਲੇਸ਼ਨ ਇੱਥੇ ਦੀਆਂ ਕੰਪਨੀਆਂ ਦੇ ਨਾਲ ਜਾਂ ਬਿਜ਼ਨਸ ਸੰਬੰਧ ਬਹੁਤ ਜ਼ਿਆਦਾ ਆ। ਕਹਿੰਦੀ ਵੀ ਸਾਲ ਦੇ ਵਿੱਚ 4 ਵਾਰ ਆਇਆ ਇਹ ਜੋ ਅਟਾਰਨੀ ਬੀਬੀ ਆ। ਇਹ ਕਹਿੰਦੀ ਵੀ ਜਦੋਂ ਉਹ ਚੌਥੇ ਟ੍ਰਿਪ ਤੇ ਅਮਰੀਕਾ ਦੇ ਵਿੱਚ ਪਹੁੰਚਿਆ ਤੇ ਜੋ ਇਮੀਗ੍ਰੇਸ਼ਨ ਅਥਾਰਟੀਜ਼ ਵਾਲੇ ਸੀ ਉਹ ਕਹਿੰਦੇ ਭਾਈ ਤੂੰ ਤਾਂ ਇਲੀਗਲੀ ਇੱਥੇ ਕੰਮ ਕਰਨ ਆਇਆ। ਅੱਛਾ। ਹੁਣ ਕੀ ਉਹ ਕਹਿੰਦਾ ਵੀ ਮੈਂ ਤਾਂ ਟੈਂਪਰੇਰੀ ਬਿਜ਼ਨਸ ਵੀਜ਼ੇ ਦੇ ਉੱਤੇ ਆ, ਬਿਜ਼ਨਸ ਮੀਟਿੰਗ ਲਈ ਆਣਾ ਆ। ਮੇਰਾ ਪਿਛਲਾ ਰੈਕੋਰਡ ਦੇਖ ਲਓ ਵੀ 2 ਜਾਂ 4 ਜਾਂ 5 ਦਿਨ ਤੋਂ ਵੱਧ ਮੈਂ ਨਹੀਂ ਇੱਥੇ ਟਿਕਦਾ ਹੈਗਾ, ਜਾਂ ਹਫ਼ਤਾ ਵੱਧ ਤੋਂ ਵੱਧ। ਪਰ ਉਹਨੂੰ 에ਅਰਪੋਰਟ ਤੋਂ ਹੀ ਵਾਪਸ ਕਰ ਦਿੱਤਾ ਗਿਆ। ਅੱਛਾ। ਸੋ ਇੱਕ ਇਹ ਜੋ ਅਟਾਰਨੀ ਆ ਉਹ ਇਹ ਕਹਿ ਰਹੇ ਆ ਵੀ ਬਹੁਤ ਸਾਰਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਰੌਲਾ ਪਾਇਆ ਜਾ ਰਿਹਾ ਵੀ ਹੁਣ ਸੈਲਫ ਡਿਪੋਰਟਿੰਗ ਕਰੋ। ਪਰ ਉਹ ਕਹਿੰਦੀ ਵੀ ਜੇ ਸੈਲਫ ਡਿਪੋਰਟਿੰਗ ਵੀ ਕਿਸੇ ਨੇ ਕਰਨੀ ਆ, ਉਹ ਇਮੀਗ੍ਰੇਸ਼ਨ ਲਾਇਰ ਦੀ ਸਲਾਹ ਤੋਂ ਬਿਨਾ ਨਾ ਕਰੋ, ਤਾਂ ਕਿ ਫਿਊਚਰ ਦੇ ਵਿੱਚ ਤੁਹਾਨੂੰ ਪ੍ਰੋਬਲਮ ਕੋਈ ਨਾ ਆਵੇ। ਜੀ। ਇੱਕ ਜਿਹੜੀ ਹੋਰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਜ਼ਰੂਰੀ ਨਹੀਂ ਵੀ ਕਿਸੇ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਆ ਜਾਂ ਕਿਸੇ ਨੇ ਗਲਤੀ ਕਰ ਲਈ ਆ ਜਾਂ ਤਾਂ ਕਰਕੇ ਕਹਿੰਦਾ ਵੀ ਨਹੀਂ ਚਲੋ ਹੁਣ ਛੱਡੋ ਵੀ ਮੇਬੀ 4 ਸਾਲਾਂ ਬਾਅਦ ਫੇਰ ਕਿਤੇ ਟਰਾਈ ਕਰ ਲਾਂਗੇ। ਬਹੁਤ ਸਾਰੇ ਲੋਕ ਜੋ H1B ਵੀਜ਼ੇ ਦੇ ਉੱਤੇ ਆ, ਜਾਂ ਮੈਨੂੰ ਲੱਗਦਾ ਕਈਆਂ ਦੇ ਹੋਰ ਵੀ ਵੀਜ਼ੇ ਦੇ ਅੰਡਰ ਬੱਚੇ ਜਿਨ੍ਹਾਂ ਦੇ 21 ਸਾਲ ਤੋਂ ਥੱਲੇ ਆ, ਉਹ ਹੁਣ 21 ਸਾਲ ਦੀ ਉਮਰ ਨੂੰ ਰੀਚ ਕਰਨ ਜਾ ਰਹੇ ਆ ਤੇ ਉਹ ਅਲਟੀਮੇਟਲੀ ਇਲੀਗਲ ਹੋ ਜਾਣੇ ਆ। ਸੋ ਜੇ ਇਲੀਗਲ ਆ ਤੇ ਤੁਹਾਨੂੰ ਇੱਥੋਂ ਨਿਕਲਣਾ ਪਊਗਾ। ਹੁਣ ਕਈਆਂ ਦੇ ਬੱਚੇ ਬੌਰਨ ਇੱਥੇ ਦੇ ਆ, ਕਈਆਂ ਦੇ ਬੱਚੇ ਜਦੋਂ 4-5 ਸਾਲ ਦੇ ਸੀ, 7 ਸਾਲਾਂ ਦੇ ਸੀ ਜਦੋਂ ਉਹ ਇੱਥੇ ਆਏ ਆ, ਕਿਉਂਕਿ ਖਾਸ ਕਰਕੇ H1B ਵੀਜ਼ੇ ਵਾਲੇ ਉਹਨਾਂ ਦੇ ਗ੍ਰੀਨ ਕਾਰਡ ਨੂੰ ਕਿੰਨਾ ਸਮਾਂ ਲੱਗਦਾ ਹੈ। ਸੋ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਆ। ਐਂਡ ਦੇ ਵਿੱਚ ਜਾ ਕੇ ਜੋ ਨਿਊਜ਼ ਵੀਕ ਮੈਗਜ਼ੀਨ ਆ ਉਹ ਇਹ ਲਿਖਦਾ ਆ ਵੀ ਟੌਮ ਹੋਮਨ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਰਡਰਜ਼ਾਰ ਆ, ਉਹ ਇਹ ਸ਼ਰੇਆਮ ਕਹਿ ਰਹੇ ਆ ਪ੍ਰੈਸ ਕਾਨਫਰੰਸ ਦੇ ਵਿੱਚ, I work for a president who wants to save lives
and make this country safe again. You want to hate on me because I eat it up. ਸੋ ਉਹਨਾਂ ਨੇ ਪਿੱਛੇ ਜੱਜ ਦੇ ਬਾਬਤ ਵੀ ਕਿਹਾ ਸੀ ਵੀ ਮੈਂ ਨਹੀਂ ਕੇਅਰ ਕਰਦਾ ਕਿਸੇ ਜੱਜ ਦੀ। ਸੋ ਇਹ ਜਿਹੜੀ ਸਿਚੁਏਸ਼ਨ ਆ ਅੱਜ ਦੀ ਡੇਟ ਦੇ ਵਿੱਚ ਇਮੀਗ੍ਰੇਸ਼ਨ ਦੇ ਮਾਮਲੇ 'ਚ ਹੈਗੀ ਆ। ਇਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ। ਬਾਕੀ ਡਿਟੇਲ ਦੇ ਵਿੱਚ ਲੀਗਲੀ ਕੀ ਕੁਝ ਵਾਪਰਿਆ ਆ ਉਹ ਕੱਲ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਹੈ ਜੇ ਟਿਰਕੀਆਣਾ ਉਹਨਾਂ ਦੇ ਨਾਲ ਸਵੇਰੇ 9 ਵਜੇ ਤੋਂ ਲੈ ਕੇ 10, 10:30 ਜਾਂ 11 ਵਜੇ ਤਾਈਂ ਉਹ ਜ਼ਰੂਰ ਸੁਣਿਓ। ਇੱਕ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਆ ਵੀ ਜਿਹੜਾ ਪੰਜਾਬੀ ਰੇਡੀਓ USA ਆ ਇਹ 24 ਆਵਰ ਚੱਲਦਾ। ਇਹਦੇ ਤੇ ਵੱਖ-ਵੱਖ ਤਰ੍ਹਾਂ ਦੇ ਸ਼ੋਅ ਟਰੱਕਿੰਗ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਐਗਰੀਕਲਚਰ ਨੂੰ ਲੈ ਕੇ, AI ਟੈਕਨੋਲੋਜੀ ਨੂੰ ਲੈ ਕੇ, ਧਾਰਮਿਕ ਮਸਲਿਆਂ ਦੇ ਉੱਤੇ, ਸੋਸ਼ਲ ਇਸ਼ੂਜ਼ ਦੇ ਉੱਤੇ, ਹੋਰ ਬਹੁਤ ਕੁਝ, ਮੈਡੀਕਲ, ਸਿਹਤ ਸੰਭਾਲ ਚੱਲਦਾ। ਸੋ ਸੁਣਿਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਕਈ ਵਾਰੀ ਲੋਕ ਹੁੰਦੇ ਆ ਵੀ ਸ਼ਾਇਦ ਤੁਹਾਡਾ ਆਹੀ ਪ੍ਰੋਗਰਾਮ ਚੱਲਦਾ। ਇਸ ਤੋਂ ਬਿਨਾਂ ਸਾਡੇ ਜਿਹੜੇ 14 ਦੇ ਕਰੀਬ ਜਿਹੜੇ AM ਤੇ FM ਸਟੇਸ਼ਨਸ ਆ ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤੱਕ ਤੁਸੀਂ ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ ਇਹ ਪ੍ਰੋਗਰਾਮ ਸੁਣ ਸਕਦੇ ਆ। YouTube ਦੇ ਉੱਤੇ, Facebook ਦੇ ਉੱਤੇ। ਇੰਡੀਆ ਦੇ ਵਿੱਚ ਪੰਜਾਬੀ ਰੇਡੀਓ USA ਦਾ ਜਿਹੜਾ Facebook ਪੇਜ ਉਹ ਬੈਨ ਕੀਤਾ ਗਿਆ, YouTube ਚੈਨਲ ਵੀ ਬੈਨ ਕੀਤਾ ਗਿਆ। ਜਿਸ ਹਿਸਾਬ ਦੇ ਨਾਲ ਆਪਾਂ ਖਬਰਾਂ ਕਰਦੇ ਆ, ਮਨਦੀਪ ਪੁੰਨੀਆ ਉਹਨਾਂ ਦੀ ਖਬਰ ਸੁਣੀ ਹੋਣੀ ਆ, ਕਿੰਨਾ ਧੱਕਾ ਉੱਥੇ ਕਿਸਾਨਾਂ ਦੇ ਨਾਲ ਕੀਤਾ, ਕਿਸ ਤਰ੍ਹਾਂ ਉਹਨਾਂ ਦੇ ਟਰੱਕ, ਟਰਾਲੀਆਂ ਜਿਹੜੇ ਆ ਟਰਾਲੀਆਂ ਚੋਰੀ ਕਰ ਦਿੱਤੇ ਗਏ, ਸਮਾਨ ਚੋਰੀ ਕਰ ਦਿੱਤਾ ਗਿਆ। ਤੋਂ ਗਵਰਨਮੈਂਟ ਨੇ ਖਬਰਾਂ ਉੱਥੇ ਪਹੁੰਚਣ। ਸੋ ਉਹ ਤੁਸੀਂ ਬਾਕੀ ਮੁਲਕਾਂ ਤੋਂ ਬਾਹਰ ਜੇ ਇੰਡੀਆ ਦੇ ਵਿੱਚ ਆ ਆਪਣੇ ਦੋਸਤ ਮਿੱਤਰਾਂ ਨੂੰ ਦੱਸ ਸਕਦੇ ਆ, ਉੱਥੇ ਜਾ ਕੇ ਉਹ ਪ੍ਰੋਗਰਾਮ ਦੇਖ ਸਕਦੇ ਆ। ਜੀ ਬਿਲਕੁਲ। ਹੁਣ ਆਪਾਂ ਲੈਨੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।